ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਟੈਕਸਸ ਦਾ ਜਿਹੜਾ ਕੰਟਰੋਵਰਸ਼ੀਅਲ ਇਮੀਗ੍ਰੇਸ਼ਨ ਲਾਅ ਹੈਗਾ, ਉਹਦੀ ਜਿਹੜੀ ਲੜਾਈ ਆ ਹਜੇ ਵੀ ਚੱਲ ਰਹੀ ਹੈਗੀ ਆ। ਕੱਲ ਇੱਕ ਅਪੀਲਸ ਕੋਰਟ ਨੇ ਜਿਹੜਾ ਆ ਉਹਦੇ ਤੇ ਸਟੇ ਕਰ ਦਿੱਤਾ ਸੀ, ਤੇ ਉਹਦੀ ਜਿਹੜੀ ਹੀਅਰਿੰਗ ਆ ਉਹ ਅੱਜ ਫੇਰ ਹੋਣੀ ਹੈਗੀ ਆ। ਇੱਕ ਦਿਨ ਬਾਅਦ ਜਦੋਂ ਸੁਪਰੀਮ ਕੋਰਟ ਨੇ ਕਲੀਅਰ ਕਰ ਦਿੱਤਾ ਸੀ ਵੀ ਇਹ ਜਿਹੜਾ ਆ ਜੋ ਲਾ ਟੈਕਸਸ ਸਟੇਟ ਨੇ ਬਣਾਇਆ ਆ ਉਹ ਲਾਗੂ ਹੋ ਜਾਊਗਾ। ਪਰ ਉਸ ਤੋਂ ਬਾਅਦ 5th US ਕੋਰਟ ਆਫ ਅਪੀਲਸ ਨੇ ਮੰਗਲਵਾਰ ਰਾਤ ਨੂੰ ਇਸ ਨੂੰ ਜਿਹੜਾ ਆ ਬਲੌਕ ਕਰ ਦਿੱਤਾ। ਲਾ ਜੋ SB4 ਹੈਗਾ, ਇਹ ਜੋ ਲੜਾਈ ਚੱਲ ਰਹੀ ਆ ਸਟੇਟ ਆਫ ਟੈਕਸਸ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਾਰਡਰ ਪਾਲਿਸੀ ਨੂੰ ਲੈ ਕੇ ਤੇ ਫਲੋ ਆਫ ਮਾਈਗ੍ਰੈਂਟਸ ਜੋ US ਦੇ ਵਿੱਚ ਐਂਟਰ ਹੋ ਰਹੇ ਹੈਗੇ ਆ, ਤੇ ਇਹਦੇ ਚ ਬਾਈਡਨ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਆ ਵੀ ਫੈਡਰਲ ਗਵਰਨਮੈਂਟ ਜਿਹੜੀ ਰਿਸਪੌਂਸੀਬਲ ਹੈਗੀ ਆ, ਪਰ ਟੈਕਸਸ ਸਟੇਟ ਵਾਲੇ ਕਹਿੰਦੇ ਆ ਵੀ ਸਾਡੀ ਸਟੇਟ ਜਿਹੜੀ ਆ ਬਹੁਤ ਮੈਸਅਪ ਹੋ ਰਹੀ ਹੈ, ਤੇ ਉਹਨਾਂ ਨੇ ਲਾ ਜਿਹੜੀ ਟੈਕਸਸ ਸਟੇਟ ਆ ਆਪਣਾ ਲਾ ਬਣਾਤਾ ਸੀ। ਉੱਥੇ ਦੇ ਰਿਪਬਲਿਕਨ ਗਵਰਨਰ ਗ੍ਰੈਗ ਐਬਟ ਹੋਣਾ ਨੇ ਇਹ ਦਸੰਬਰ ਦੇ ਵਿੱਚ ਜਿਹੜਾ ਲਾ ਆ ਉਹਦੇ ਤੇ ਸਾਈਨ ਕਰਤਾ ਸੀ ਵੀ ਟੈਕਸਸ ਦੇ ਵਿੱਚ ਜੇ ਕੋਈ ਇਲੀਗਲੀ ਐਂਟਰ ਕਰੂਗਾ ਤੇ ਉਹਦੇ ਤੇ ਕ੍ਰਿਮੀਨਲ ਚਾਰजेस ਲਾਏ ਜਾਣਗੇ, ਉਹਨੂੰ ਜੇਲ੍ਹ ਕੀਤੀ ਜਾਊਗੀ ਤੇ ਬਾਅਦ ਦੇ ਵਿੱਚ ਡਿਪੋਰਟ ਜਿਹੜਾ ਉਸ ਨੂੰ ਡਿਪੋਰਟ ਕੀਤਾ ਜਾਊਗਾ। ਸੋ ਬਿਲਕੁਲ SB4 ਲਾ ਇਸ ਲਈ ਕੰਟਰੋਵਰਸ਼ੀਅਲ ਸੀਗਾ। ਇਹ ਫੈਡਰਲ ਤੇ ਸਟੇਟ ਦੀ ਇੱਕ ਹਿਸਾਬ ਦੇ ਨਾਲ ਸਿੰਘ ਫਸੇ ਸੀ। ਦੇਖਿਆ ਜਾਵੇ ਤਾਂ ਇਮੀਗ੍ਰੇਸ਼ਨ ਦਾ ਜਿਹੜਾ ਸਾਰਾ ਮਸਲਾ ਆ ਉਹ ਫੈਡਰਲ ਦੇ ਕੋਲ ਆ, ਯਾਨੀ ਕਿ ਕੇਂਦਰ ਦੀ ਸਰਕਾਰ ਦੇ ਕੋਲ ਆ। ਪਰ ਟੈਕਸਸ ਨੇ ਜਦ ਸੂਬਾਈ ਪੱਧਰ ਦੇ ਉੱਤੇ ਆਪਣਾ ਇਮੀਗ੍ਰੇਸ਼ਨ ਕਾਨੂੰਨ ਬਣਾਇਆ ਤਾਂ ਇਹ ਇੱਕ ਨਵੀਂ ਜਿਹੜੀ ਲੜਾਈ ਆ ਉਹ ਚੱਲ ਪਈ। ਕੀ ਸੂਬਿਆਂ ਦੇ ਕੋਲ ਇਮੀਗ੍ਰੇਸ਼ਨ ਦੇ ਉੱਤੇ ਆਪਣੇ ਕਾਨੂੰਨ ਬਣਾਉਣ ਦੇ ਅਧਿਕਾਰ ਹੈਗੇ ਆ ਜਾਂ ਨਹੀਂ। 5th ਸਰਕਟ ਕੋਰਟ ਆਫ ਅਪੀਲ ਦੇ ਵਿੱਚ ਨਿਊ ਆਰਲੀਨਸ ਦੇ ਵਿੱਚ ਇਹ ਕੇਸ ਉਦੋਂ ਗਿਆ ਸੀ। ਉਦੋਂ ਉਸ ਦੇ ਉੱਤੇ ਉਹਨਾਂ ਨੇ ਕੋਈ ਫੈਸਲਾ ਤਾਂ ਨਹੀਂ ਲਿਆ, ਪਰ ਉਹਨਾਂ ਨੇ ਕਿਹਾ ਸੀਗਾ ਵੀ 10 ਮਾਰਚ ਤੋਂ ਇਸ ਨੂੰ ਲਾਗੂ ਕਰ ਦਿੱਤਾ ਜਾਊਗਾ। ਫਿਰ ਉਸ ਲਾਅ ਨੂੰ ਬਲੌਕ ਕਰਨ ਦੇ ਲਈ ਬਾਈਡਨ ਪ੍ਰਸ਼ਾਸਨ ਸੁਪਰੀਮ ਕੋਰਟ ਦੇ ਕੋਲ ਐਮਰਜੈਂਸੀ ਤੌਰ ਦੇ ਉੱਤੇ ਗਏ ਸੀ। ਐਮਰਜੈਂਸੀ ਤੌਰ ਦੇ ਉੱਤੇ ਜਦ ਗਏ ਤਾਂ ਕੱਲ ਸੁਪਰੀਮ ਕੋਰਟ ਦੇ ਜਿਹੜੇ ਜਸਟਿਸਿਸ ਆ ਉਹਨਾਂ ਨੇ 6-3 ਦੇ ਨਾਲ ਇਸ ਰੂਲ ਨੂੰ ਬਲੌਕ ਕਰਨ ਤੋਂ ਨਾ ਕਰ ਦਿੱਤੀ। ਉਹਨਾਂ ਨੇ ਕਿਹਾ ਵੀ ਹੇਠਲੀਆਂ ਅਦਾਲਤਾਂ 'ਚ ਅਜੇ ਕੋਈ ਫੈਸਲਾ ਨਹੀਂ ਆਇਆ, ਸੋ ਅਸੀਂ ਇਸ ਦੇ ਉੱਤੇ ਕੋਈ ਆਪਣਾ ਫੈਸਲਾ ਨਹੀਂ ਸੁਣਾਵਾਂਗੇ, ਤੇ ਇਹ ਜਿਹੜਾ ਬਲੌਕ ਦੀ ਮੰਗ ਕਰ ਰਹੀ ਆ ਕੇਂਦਰ ਦੀ ਸਰਕਾਰ ਉਸ ਨੂੰ ਅਸੀਂ ਠੁਕਰਾ ਰਹੇ ਹਾਂ। ਇਸ ਲਈ ਇਹ ਜਿਹੜਾ ਕਾਨੂੰਨ ਆ ਲਾਗੂ ਹੋ ਜਾਵੇਗਾ। ਪਰ ਰਾਤੋਂ ਰਾਤ ਫਿਰ ਅਪੀਲ ਕੋਰਟ ਦੇ ਵਿੱਚ ਇਹ ਪਹੁੰਚੇ, ਜਿੱਥੇ ਐਨਫੋਰਸਮੈਂਟ ਇਸ ਟੈਕਸਸ ਇਮੀਗ੍ਰੇਸ਼ਨ ਲਾ ਦੀ SB4 ਜੋ ਕਿ ਟੈਕਸਸ ਵਿੱਚ ਪਾਸ ਹੋ ਚੁੱਕਾ ਹੋਇਆ ਆ, ਉਸ ਨੂੰ ਐਨਫੋਰਸ ਕਰਨ ਦੇ ਉੱਤੇ ਫਿਰ ਰੋਕ ਜਿਹੜੀ ਉਹ ਲਾ ਦਿੱਤੀ ਆ। ਸੋ ਕਦੀ ਗੇਂਦ ਖੱਬੇ ਪਾਸੇ, ਕਦੀ ਗੇਂਦ ਸੱਜੇ ਪਾਸੇ। ਸੋ ਇੱਕ ਮੈਚ ਜਿਹੜਾ ਆ SB4 ਦਾ ਇਸ ਟਾਈਮ ਚੱਲ ਰਿਹਾ ਆ। ਇਹ ਹੁਣ 5th ਸਰਕਟ ਕੋਰਟ ਆਫ ਅਪੀਲ ਦੇ ਵਿੱਚ ਕੱਲ ਰਾਤ ਟਿਊਜ਼ਡੇ ਨਾਈਟ ਇਹ ਜਿਹੜਾ ਉਹ ਫੈਸਲਾ ਆਇਆ ਸੀਗਾ ਵੀ ਇਹ ਓਰਲ ਆਰਗੂਮੈਂਟ ਅਜੇ ਹੋਣੇ ਆ, ਤੇ ਉਸ ਤੋਂ ਪਹਿਲਾਂ ਵੀ ਇਹਦੀ ਐਨਫੋਰਸਮੈਂਟ ਦੇ ਉੱਤੇ ਉਹਨਾਂ ਨੇ ਰੋਕ ਜਿਹੜੀ ਉਹ ਲਾ ਦਿੱਤੀ ਹੈਗੀ ਆ। ਸੋ ਸੁਪਰੀਮ ਕੋਰਟ ਨੇ ਇਹ ਕਲੀਅਰ ਕੀਤਾ ਵੀ ਅਜੇ ਕਿਉਂਕਿ ਫੈਸਲਾ ਕੋਈ ਨਹੀਂ ਆਇਆ, ਤੇ ਜੇ ਤੁਹਾਨੂੰ ਕੋਈ ਵੀ ਫੈਸਲਾ ਹੇਠਲੀਆਂ ਅਦਾਲਤਾਂ ਵਿੱਚ ਕਿਤੇ ਨਹੀਂ ਮਿਲਦਾ, ਫਿਰ ਤੁਸੀਂ ਦੁਬਾਰਾ ਇਸ ਕਾਨੂੰਨ ਬਾਰੇ ਪਤਾ ਕਰਨ ਲਈ ਸਾਡੇ ਕੋਲ ਸੁਪਰੀਮ ਕੋਰਟ ਦੇ ਕੋਲ ਆ ਸਕਦੇ ਹੈਗੇ ਆ। ਸੋ ਉੱਥੇ 3 ਜਿਹੜੇ ਲਿਬਰਲ ਜਸਟਿਸਿਸ ਆ ਉਹਨਾਂ ਨੇ ਇਸ ਤੇ ਉਲਟ ਕਿਹਾ ਸੀਗਾ ਵੀ SB4 ਬਲੌਕ ਹੋਣਾ ਚਾਹੀਦਾ। ਉਹ ਕਹਿੰਦੇ ਵੀ ਠੀਕ ਆ, ਤੇ SB4 ਬਲੌਕ ਹੋਣ ਤੋਂ ਰੋਕਣ ਦੇ ਲਈ ਜਿਹੜੇ 6 ਕੰਜ਼ਰਵੇਟਿਵ ਜਸਟਿਸਿਸ ਆ ਉਹਨਾਂ ਨੇ ਹਾਮੀ ਜਿਹੜੀ ਉਹ ਭਰੀ ਸੀ। ਗਵਰਨਰ ਦੇ ਜਿਹੜੇ ਗਵਰਨਰ ਨੇ ਟੈਕਸਸ ਦੇ ਗ੍ਰੈਗ ਐਬਟ, ਉਹਨਾਂ ਨੇ ਇਸ ਕਾਨੂੰਨ ਦੇ ਉੱਤੇ ਸਾਈਨ ਕਰਕੇ ਟੈਕਸਸ ਵਿੱਚ ਬਾਰਡਰ ਕ੍ਰਾਸਿੰਗ ਨੂੰ ਇਲੀਗਲ ਕਰਾਰ, ਜਿਹੜਾ ਇਲੀਗਲ ਬਾਰਡਰ ਕ੍ਰਾਸਿੰਗ ਨੂੰ ਕ੍ਰਾਈਮ ਜਿਹੜਾ ਉਹ ਕਰਾਰ ਦਿੱਤਾ ਸੀ। ਉੱਥੇ ਟੈਕਸਸ ਦਾ ਇਹ ਕਹਿਣਾ ਸੀਗਾ ਵੀ ਕਿਉਂਕਿ ਸਾਡੀ ਇਨਵੇਜਨ ਹੋ ਰਹੀ ਆ, ਅਸੀਂ ਜੰਗ ਦੀ ਸਥਿਤੀ ਦੇ ਵਿੱਚ ਆ, ਸਾਡੇ ਉੱਤੇ ਇੱਕ ਹਿਸਾਬ ਦੇ ਨਾਲ ਲੋਕ ਜਿਹੜੇ ਇੰਨੇ ਕੁ ਜ਼ਿਆਦਾ ਆ ਰਹੇ ਆ, ਇਨਵੇਜਨ ਆ, ਸਾਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਮਾਰਿਆ ਜਾ ਰਿਹਾ ਆ, ਇਸ ਲਈ ਅਸੀਂ ਆਪਣੀ ਸੋਵਰਨਿਟੀ ਨੂੰ ਬਚਾਉਣ ਦੀ ਖਾਤਰ ਇਹ ਜਿਹੜਾ ਕਾਨੂੰਨ ਲਿਆਂਦਾ ਆ। ਇਸ ਦੇ ਉੱਤੇ ਵਾਈਟ ਹਾਊਸ ਤਾਂ ਜਿਹੜਾ ਉਹ ਨਾਖੁਸ਼ ਰਿਹਾ ਸੁਪਰੀਮ ਕੋਰਟ ਦੇ ਫੈਸਲੇ ਤੋਂ, ਪਰ ਹੁਣ ਇਹ ਹਰਜੋਤ ਸਿੰਘ ਜੀ ਮਸਲਾ ਅੱਗੇ ਚੱਲਣਾ ਆ। ਇਹਦੀ ਰਿਪਰਕਸ਼ਨ ਇਹ ਹੋਣਗੀਆਂ, ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਰਹਿਣੀ ਆ ਵੀ ਬਹੁਤ ਸਾਰੇ ਜਿਹੜੇ ਹੋਰ ਮਸਲੇ ਸਟੇਟ ਵਰਸਸ ਫੈਡਰਲ ਵਾਲੇ ਆ, ਉਹਦੇ ਵਿੱਚ ਸਟੇਟ ਆਪੋ ਆਪਣੀ ਹੁਣ ਜ਼ੋਰ ਅਜਮਾਇਸ਼ ਕਰਨ ਦੀ ਕੋਸ਼ਿਸ਼ ਕਰੂਗੀ ਵੀ ਕੀ ਫੈਡਰਲ ਦੀ ਵਾਕਿਆ ਹੀ
ਉਹ ਜਿਹੜੀ ਗੱਲ ਹੈਗੀ ਆ ਜਾਂ ਨਹੀਂ, ਕਿ ਸਟੇਟ ਵੀ ਆਪਣੇ ਪੱਧਰ ਦੇ ਉੱਤੇ ਇਦਾਂ ਦੇ ਕਾਨੂੰਨ ਜਿਹੜੇ ਕਿ ਫੈਡਰਲ ਢਾਂਚੇ ਦੇ ਅੰਡਰ ਆਉਂਦੇ ਆ, ਸਿਰਫ ਵੀ ਉਹਦੇ ਉੱਤੇ ਆਪਣੇ ਫੈਸਲੇ ਲੈ ਸਕਦੀ ਆ, ਕਾਨੂੰਨ ਬਣਾ ਸਕਦੀ ਆ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਆਪਾਂ ਦੇਖਾਂਗੇ ਕਈ ਹੋਰ ਮਾਮਲਿਆਂ ਵਿੱਚ ਇਦਾਂ ਦੇ ਜਿਹੜੇ ਕਾਨੂੰਨ ਆ ਉਹ ਆਉਂਦੇ ਰਹਿਣਗੇ।